ਇਹ ਜਿਹੜਾ ਜਸਮੀਤ ਬੈਂਸ ਨੇ ਬਿੱਲ ਲਿਆਂਦਾ ਇਹ ਫੈਡਰਲ ਲਾਅ ਨੂੰ ਜਿਹੜਾ ਕਿ ਟਰਾਂਸਨੈਸ਼ਨਲ ਐਗਰੈਸ਼ਨ ਹੈ ਚਾਈਨਾ ਈਰਾਨ ਔਰ ਰਸ਼ੀਆ ਕਰਦੇ ਨੇ ਉਹਦੇ 'ਚ ਭਾਰਤ ਨੂੰ ਵੀ ਸ਼ਾਮਲ ਕਰਨਾ ਹੈ। ਭਾਰਤ ਨੂੰ ਖਾਮਖਾ ਇਸ ਕੈਟਾਗਰੀ 'ਚ ਘੜੀਸਣਾ ਸੀ। ਭਾਰਤ ਇੱਕ ਜਮਹੂਰੀ ਮੁਲਕ ਹੈ ਔਰ ਅਮਰੀਕਾ ਦਾ ਬਹੁਤ ਜਿਹੜਾ ਉਹ ਇਤਬਾਰਯੋਗ ਸਾਥੀ ਹੈ ਇੰਡੋ ਪੈਸੀਫਿਕ ਰੀਜਨ ਦੇ ਵਿੱਚ। ਇਹ ਜਿਹੜਾ ਬਿੱਲ ਹੈ ਇੰਡੀਆ ਦੇ ਰੋਲ ਨੂੰ ਗਲੋਬਲ ਸਟੇਜ ਦੇ ਉੱਤੇ ਗਲਤ ਬਿਆਨਦਾ ਹੈ ਔਰ ਜਿਹੜੀ ਅਮਰੀਕਾ ਦੀ ਸਟ੍ਰੈਟੇਜਿਕ ਫੋਰਨ ਪਾਲਿਸੀ ਓਬਜੈਕਟਿਵ ਹੈ ਉਹਨੂੰ ਵੀ ਹਾਰਮ ਕਰਦਾ ਹੈ। ਉਹਨਾਂ ਨੇ ਕਿਹਾ ਜੀ ਹਿੰਦੂ ਕੈਲੀਫੋਰਨੀਅਨਸ ਆਲਸੋ ਸੀ AB 3027 ਐਜ਼ another hidden way to drive hate against Hindus by misusing and co-opting the language of human rights। ਕੈਲੀਫੋਰਨੀਆ 'ਚ ਬੜਾ ਹਿੰਦੂ ਫੋਬੀਆ ਹੋ ਗਿਆ ਹੈ ਔਰ ਇਹ ਸਾਡੇ ਮੰਦਰਾਂ 'ਤੇ ਹਮਲੇ ਹੋਏ, ਹਿੰਦੂਆਂ ਦੇ ਉੱਤੇ ਹਮਲੇ ਹੋ ਰਹੇ ਨੇ ਔਰ ਇਹ ਸ਼ੋਅ ਕਰਦਾ ਵੀ ਜਿਹੜੀ ਐਂਟੀ ਇੰਡੀਆ ਪੋਲੀਟੀਕਲ ਸਪੀਚ ਹੈ ਜਾਂ ਕਾਨੂੰਨ ਨੇ ਇਹ ਤਾਂ ਇਨਫੈਕਟ ਡਾਇਸਪੋਰਾ ਹਿੰਦੂਆਂ ਨੂੰ ਟਾਰਗੇਟ ਕਰਨ ਦਾ। ਉਹਨਾਂ ਨੇ ਕਿਹਾ ਜੀ ਇਹ ਜਿਹੜੀਆਂ ਬਹੁਤ ਗੰਭੀਰ ਘਟਨਾਵਾਂ ਨੇ ਖਾਲਿਸਤਾਨੀ ਐਕਸਟ੍ਰੀਮਿਸਟ ਨੇ ਕੀਤੀਆਂ ਪਰ ਇਹਨਾਂ ਨੂੰ ਜਿਹੜੀਆਂ ਅਮਰੀਕਾ ਦੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਨੇ ਉਹਨਾਂ ਨੇ ਕਦੇ ਪਨਿਸ਼ ਨਹੀਂ ਕੀਤਾ। ਭਾਰਤ ਦੇ ਨਾਲ ਸੰਬੰਧ ਬਣਾਉਣੇ ਅਮਰੀਕਾ ਦੇ ਬੈਸਟ ਇੰਟਰਸਟ ਨੇ ਇਕਨੋਮਿਕਲੀ ਵੀ ਆਰਥਿਕ ਤੌਰ 'ਤੇ ਔਰ ਸਟ੍ਰੈਟੇਜਿਕਲੀ ਵਿਉਂਤਬੰਦਕ ਤੌਰ 'ਤੇ ਵੀ। This bill could jeopardize ongoing and future collaborations, investments and partnerships that are vital for the prosperity and security of both nations. This bill will silence the victims while enabling the perpetrators of hate crimes in California। और ਅਸੀਂ ਇਹ ਮੰਗ ਕਰਦੇ ਹਾਂ ਕਿ ਵੀ ਇਹ ਇਸ ਬਿੱਲ ਨੂੰ ਰਿਜੈਕਟ ਕੀਤਾ ਜਾਏ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਦੂਸਰੇ ਸਮੇਂ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਕੈਲੀਫੋਰਨੀਆ ਅਸੈਂਬਲੀ ਵਿੱਚ ਜਸਮੀਤ ਕੌਰ ਬੈਂਸ ਅਸੈਂਬਲੀ ਵੂਮਨ ਵੱਲੋਂ ਬਿੱਲ 3027 ਪੇਸ਼ ਕੀਤਾ ਗਿਆ ਸੀ ਜਿਸ ਦਾ ਸਬੰਧ ਭਾਰਤ ਸਰਕਾਰ ਵੱਲੋਂ ਸਿੱਖਾਂ ਨੂੰ ਨਿਸ਼ਾਨੇ ਤੇ ਲੈਂਦਿਆਂ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਨੂੰ ਰੋਕਣਾ ਸੀ। ਅਸੈਂਬਲੀ ਵੱਲੋਂ ਪਾਸ ਹੋਣ ਤੋਂ ਬਾਅਦ ਇਹ ਬਿੱਲ ਸੈਨੇਟ ਵਿੱਚ ਪਹੁੰਚਿਆ। ਹਿੰਦੂ ਤਮੀਆਂ ਨੇ ਆਪਣੀ ਸੰਸਥਾ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਰਾਹੀਂ ਭੰਡੀ ਪ੍ਰਚਾਰ ਕਰਕੇ ਇਸ ਬਿੱਲ ਨੂੰ ਸੈਨੇਟ ਵਿੱਚ ਰੋਕ ਦਿੱਤਾ। ਸੋ ਅਮਰੀਕਾ ਦੇ ਸਿੱਖਾਂ ਨੂੰ ਵੀ ਪੂਰੀ ਤਰ੍ਹਾਂ ਜਾਗਣ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਜਦੋਂ ਇਹ ਦੇਖ ਰਹੇ ਹਾਂ ਕਿ ਕਿਵੇਂ ਇੰਡੀਅਨ ਸਟੇਟ ਔਰ ਉਹਨਾਂ ਦੇ ਇੱਥੇ ਬੈਠੇ ਦੁਮਛੱਲੇ ਕਰੋਨੀਜ਼ ਜਿਨ੍ਹਾਂ ਨੂੰ ਹੈਵੀ ਫੰਡਿੰਗ ਜਿਹੜੀ ਹੈ ਉਹ ਐਮਬੈਸੀਆਂ ਔਰ ਉਹਨਾਂ ਦੇ ਹਾਈ ਕਮਿਸ਼ਨਰ ਕੌਂਸਲੇਟਾਂ ਤੋਂ ਮਿਲਦੀ ਹੈ ਉਹਨਾਂ ਨੇ ਕਿਵੇਂ ਹੁਣ ਫੁੱਲ ਸਕੇਲ ਕਾਊਂਟਰ ਅਟੈਕ ਸ਼ੁਰੂ ਕੀਤਾ ਹੋਇਆ। ਬੇਸ਼ੱਕ ਐਕਟਿਵ ਤਾਂ ਪਹਿਲਾਂ ਤੋਂ ਹੀ ਸਨ ਪਰ ਜਿੱਥੇ ਜਿੱਥੇ ਜਿਨ੍ਹਾਂ ਪਾਕਟਸ ਦੇ ਵਿੱਚ ਥੋੜ੍ਹੀ ਬਹੁਤ ਸਿੱਖ ਲੌਬੀ ਰਾਹੀਂ ਜਾਂ ਸਿੱਖਾਂ ਦੇ ਐਫਰਟ ਰਾਹੀਂ ਸਾਨੂੰ ਸਕਸੈਸ ਮਿਲਣੀ ਸ਼ੁਰੂ ਹੋਈ ਇਹਨਾਂ ਨੇ ਉਹਨਾਂ ਨੂੰ ਆਧਾਰ ਬਣਾ ਕੇ ਉੱਥੇ ਕਾਊਂਟਰ ਸ਼ੁਰੂ ਕੀਤਾ। ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਗੱਲ ਕਰਕੇ ਹਟੇ ਹਾਂ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ 'ਤੇ ਅਮਰੀਕਾ 'ਚ ਫੜੇ ਗਏ ਔਰ ਨਿਖਿਲ ਗੁਪਤਾ ਆ ਗਿਆ, ਉਹ ਟਰਾਇਲ 'ਚ ਜਾਣਾ 13 ਸਤੰਬਰ ਤੋਂ। ਕੈਨੇਡਾ 'ਚ ਵੀ ਉੱਥੇ ਜਸਟਿਨ ਟਰੂਡੋ ਨੇ ਸਿੱਧੇ ਇਹਨਾਂ ਨੂੰ ਬਲੇਮ ਕੀਤਾ। ਪਿਛਲੇ ਕੱਲ੍ਹ ਹੀ ਜੈਕ ਸਾਲੀਵਾਨ ਜਦੋਂ ਕਿ ਕੈਨੇਡਾ ਦੇ ਵਿੱਚ ਸਨ ਉਹਨਾਂ ਨੇ ਕੈਨੇਡੀਅਨ ਸੋਇਲ 'ਤੇ ਖਲੋ ਕੇ ਕਿਹਾ ਕਿ ਅਸੈਸੀਨੇਸ਼ਨ ਸੀ ਹਰਦੀਪ ਸਿੰਘ ਨਿੱਜਰ ਦੀ ਔਰ ਅਮਰੀਕਾ 'ਚ ਵੀ ਔਰ ਅਸੀਂ ਇਸ 'ਚ ਟੂਗੈਦਰਨੈਸ ਨਾਲ ਕੰਮ ਕਰ ਰਹੇ ਹਾਂ। ਔਰ ਇਸ ਸਾਰੇ ਦੇ ਚੱਲਦੇ ਹਾਂ ਆਲਰੇਡੀ ਬੇਸ਼ੱਕ ਫੈਡਰਲ ਲੈਵਲ ਦੇ ਉੱਤੇ US ਕਾਂਗਰਸ ਔਰ US ਸੈਨੇਟ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਜਿਹੜੇ ਬਿੱਲ ਨੇ ਜਿਨ੍ਹਾਂ ਦੀਆਂ ਇਨੀਸ਼ੀਅਲ ਸਟੇਜਿਸ 'ਚੋਂ ਗੁਜ਼ਰ ਰਹੇ ਨੇ ਅਜੇ ਫੁੱਲ ਸਕੇਲ ਜਿਹੜੀ ਹੈ ਸਬਜੈਕਟ ਟੂ ਵੋਟ ਜਾਂ ਉਸ ਦੇ ਉੱਤੇ ਫੋਕਸ ਆਉਣ ਵਾਲੇ ਸ਼ਾਇਦ ਨਵੰਬਰ 'ਚ ਕਿਉਂਕਿ ਇੱਕ ਵੱਡਾ ਨੰਬਰ ਕਾਂਗਰਸਮੈਨਾਂ ਦਾ ਉਹ ਵੀ ਇਲੈਕਸ਼ਨ 'ਚ ਜਾਂਦਾ ਹੈ। ਇਕੱਲਾ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨਹੀਂ ਹੁੰਦੀ, 2 ਸਾਲ ਟਰਮ ਹੈ ਕਾਂਗਰਸਮੈਨ ਦੀ। ਸੋ ਅਸੀਂ ਐਕਸਪੈਕਟ ਕਰਦੇ ਹਾਂ ਕਿ ਜਿਹੜਾ ਇਹ ਨਵੀਂ ਕਾਂਗਰਸ ਆਏਗੀ ਜਿਹਦੇ 'ਚ ਬਹੁਤ ਸਾਰੇ ਕੰਟੀਨਿਊ ਹੁੰਦੇ ਨੇ ਕਾਂਗਰਸਮੈਨ, ਕੁਛ ਥਾਵਾਂ ਦੇ ਉੱਤੇ ਨਵੇਂ ਵੀ ਆ ਜਾਂਦੇ ਨੇ। ਔਰ ਇਹਦੇ 'ਚ ਇੱਕ ਜਿਹੜੀ ਐਡੀਸ਼ਨਲ ਸਾਡੇ ਲਈ ਸੈਲੀਬ੍ਰੇਸ਼ਨ ਦੀ ਗੱਲ ਸੀ ਕਿ ਕੈਲੀਫੋਰਨੀਆ ਦੀ ਅਸੈਂਬਲੀ 'ਚ ਬੀਬੀ ਜਸਮੀਤ ਕੌਰ ਬੈਂਸ ਡਾਕਟਰ ਜਸਮੀਤ ਕੌਰ ਬੈਂਸ ਜਿਹੜੇ ਬੇਕਰਸਫੀਲਡ ਨੂੰ ਰਿਪਰੈਜ਼ੈਂਟ ਕਰਦੇ ਨੇ ਉਹਨਾਂ ਨੇ ਪਿਛਲੇ ਪੀਰੀਅਡ 'ਚ ਕਾਫੀ ਜਿਹੜੀ ਹੈ ਉਹ ਪ੍ਰੋਐਕਟਿਵ ਲਾਈਨ ਲਈ ਨਵੰਬਰ 84 ਨੂੰ ਜਿਹੜਾ ਰੈਕਗਨਾਈਜ਼ ਕਰਨਾ ਐਜ਼ ਏ ਜਿਹੜਾ ਜੈਨੋਸਾਈਡ
ਫਿਰ ਅਸੀਂ ਦੇਖਦੇ ਹਾਂ ਸਾਕਾ ਨਕੋਦਰ 4 ਫਰਵਰੀ ਦਾ ਦਿਨ ਵੀ ਜਿਹੜਾ ਰੈਕਗਨਾਈਜ਼ ਕੀਤਾ ਗਿਆ ਔਰ ਵਿਸਾਖੀ ਔਰ ਦੂਸਰੇ ਤਾਂ ਹੈ ਹੀ ਹੈ, ਲੇਕਿਨ ਉਹਨਾਂ ਦੀ ਵੱਡੀ ਸਕਸੈਸ ਸੀ ਜਿਹਦੇ 'ਚ ਉਹਨਾਂ ਨੇ ਪਿਛਲੇ ਸੈਸ਼ਨ ਦੌਰਾਨ ਉਹਨਾਂ ਦੇ ਕੈਲੀਫੋਰਨੀਆ ਅਸੈਂਬਲੀ ਦੇ ਬਿੱਲ ਨੰਬਰ 3027 ਜਿਹੜਾ ਹੈ ਉਹ ਐਡਮਿਟ ਹੀ ਨਹੀਂ ਕੀਤਾ, ਉਸ ਦੇ ਉੱਤੇ ਡਿਬੇਟ ਹੋਈ ਔਰ ਅਸੈਂਬਲੀ ਨੇ ਪਾਸ ਵੀ ਕੀਤਾ, ਜਿਹਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਜਿਹੜਾ ਬਿੱਲ AB 3027 ਸੀ। ਔਰ ਉਹ ਜਦੋਂ ਪਾਸ ਵੀ ਹੋਇਆ ਅਸੈਂਬਲੀ 'ਚ ਅਸੀਂ ਉਸ ਦੇ ਆਡਡ ਕਲੌਜ਼ਸ 'ਤੇ ਗੱਲ ਕੀਤੀ ਸੀ, ਪਰ ਜਿਹੜੇ ਸਾਡੇ ਨਵੇਂ ਵਿਊਅਰਸ ਜੁੜਦੇ ਨੇ ਉਹਨਾਂ ਦੇ ਜਿਹੜਾ ਗਿਆਨ ਲਈ ਅਸੀਂ ਦੱਸ ਦਈਏ ਕਿ ਭਾਈ ਇਸ ਦੀ ਜਿਹੜੀ ਸਪਿਰਿਟ ਸੀ ਇਹ ਸਾਰੇ ਦੀ, ਹਾਲਾਂ ਕਿਉਂਕਿ ਮੁਲਕਾਂ ਦੀ ਫੋਰਨ ਪਾਲਿਸੀ ਨਾਲ ਡੀਲ ਕਰਨਾ ਹੈ, ਇਸ ਲਈ ਜਿਹੜਾ ਇਹ ਇੱਕ ਮੁਲਕ ਤੋਂ ਦੂਜੇ 'ਚ ਜਾ ਕੇ ਮਾਰਨਾ ਹੈ ਕਿਸੇ ਨੂੰ, ਸੋਵਰਨਿਟੀ ਨੂੰ ਵਾਇਲੇਟ ਕਰਨਾ ਹੈ, ਇੰਟਰਨੈਸ਼ਨਲ ਲਾਅ ਨੂੰ ਕਰਨਾ ਹੈ, ਇਹ ਸਟੇਟ ਦਾ ਸਬਜੈਕਟ ਨਹੀਂ ਹੈ, ਇਹ ਫੈਡਰਲ ਹੈ। ਇਸ ਲਈ ਅਲਟੀਮੇਟਲੀ ਲਾਅ ਤਾਂ ਫੈਡਰਲ ਹੀ ਬਣੇਗਾ। ਲੇਕਿਨ ਇਹ ਦੇਖਦਿਆਂ ਹੋਇਆਂ ਕਿ ਸਿੱਖਾਂ ਦੀ ਇੱਕ ਵੱਡੀ ਪਾਪੂਲੇਸ਼ਨ ਕੈਲੀਫੋਰਨੀਆ 'ਚ ਰਹਿੰਦੀ ਹੈ, ਜਿੰਨੇ ਸਿੱਖ ਅਮਰੀਕਾ 'ਚ ਨੇ 1 ਮਿਲੀਅਨ ਦੇ ਲਗਭਗ, ਉਹਦੇ 'ਚੋਂ ਆਲਮੋਸਟ ਕਲੋਜ਼ ਟੂ ਹਾਫ ਜਿਹੜੇ ਨੇ ਉਹ ਕੈਲੀਫੋਰਨੀਆ 'ਚ ਨੇ। ਔਰ ਕਿਉਂਕਿ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਦੀਆਂ ਥ੍ਰੈਟਸ ਨਿਊਯਾਰਕ 'ਚ ਗੁਰਪਤਵੰਤ ਪੰਨੂ ਮਰਡਰ ਪਲਾਟ ਜਿਹਨੂੰ ਫਾਈਲ ਕੀਤਾ, ਉਸ ਤੋਂ ਬਾਅਦ ਕੈਲੀਫੋਰਨੀਆ 'ਚ ਵੀ ਉਹ ਅੱਡ ਨਾਂ ਵੀ ਸਾਹਮਣੇ ਆਏ ਔਰ FBI ਵੀ ਇਨਵੋਲਵ ਹੋਈ। ਹੁਣ ਵੀ 11 ਅਗਸਤ ਨੂੰ ਜਿਹੜਾ ਅਟੈਕ ਬੇ ਏਰੀਆ ਦੇ ਵਿੱਚ ਹੁੰਦਾ ਹੈ, ਸਤਿੰਦਰਪਾਲ ਸਿੰਘ ਰਾਜੂ, ਉਹ ਵੀ ਕੈਲੀਫੋਰਨੀਆ 'ਚ ਹੈ। ਸੋ ਕੈਲੀਫੋਰਨੀਆ ਦੇ ਸਿਕਿਉਰਿਟੀ ਨਾਲ ਸੰਬੰਧਿਤ ਲੋਕਾਂ ਨੂੰ ਜਿਹੜੇ ਨਾਰਮਲ ਕ੍ਰਾਈਮ ਤਾਂ ਡਿਟੈਕਟ ਕਰਦੇ ਨੇ, ਪਰ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸ਼ਿਕਾਰ ਲੋਕਾਂ ਦੇ ਲਈ ਉਹਨਾਂ ਦੀ ਬੈਕਗਰਾਉਂਡ ਨੂੰ ਸਮਝਣਾ, ਉਹਨਾਂ ਦੇ ਲਈ ਜਿਹੜੇ ਹਾਇਰ ਕੀਤੇ ਜਾਣ, ਉਹ ਇੱਕ ਵੱਖਰਾ ਸਬਜੈਕਟ ਬਣ ਜਾਂਦਾ। ਸੋ ਇਸ ਬਿੱਲ ਦੇ ਵਿੱਚ ਇੱਕ ਤਾਂ ਇਹ ਸੀ ਕਿ ਵੀ ਜਿੱਥੇ ਰਸ਼ੀਆ ਜਾਂ ਚਾਈਨਾ ਜਾਂ ਈਰਾਨ ਦੇ ਨਾਲ ਭਾਰਤ ਨੂੰ ਵੀ ਸ਼ਾਮਲ ਕੀਤਾ ਗਿਆ ਕਿ ਭਾਈ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਹੈ, ਇੱਕ ਦਾ ਇਹ ਪੱਖ ਸੀ। ਦੂਸਰਾ ਜਿਹੜੇ ਸਿਕਿਉਰਿਟੀ ਵਾਲੇ ਜਾਂ ਦੂਸਰੇ ਨੇ ਉਹਨਾਂ ਦੀ ਟ੍ਰੇਨਿੰਗ ਦੇ ਲਈ ਫੰਡਿੰਗ ਰੱਖੀ ਜਾਏ ਕਿ ਉਹਨਾਂ ਨੂੰ ਇਸ ਲਈ ਟ੍ਰੇਨਡ ਕੀਤਾ ਜਾਣਾ। ਔਰ ਥਰਡਲੀ ਇਹ ਸੀ ਕਿ ਵੀ ਕੈਲੀਫੋਰਨੀਆ ਦੀ ਅਸੈਂਬਲੀ ਔਰ ਕੈਲੀਫੋਰਨੀਆ ਸਟੇਟ ਰੈਕਗਨਾਈਜ਼ ਕਰੇ ਕਿ ਭਾਈ ਕਿਵੇਂ ਇੰਡੀਆ ਵੀ ਉਹਨਾਂ ਮੁਲਕਾਂ ਦਾ ਹਿੱਸਾ ਹੈ ਜਿਹੜੇ ਕਿ ਇਸ ਮੁਲਕ ਦੀ ਸੋਵਰਨਿਟੀ ਨੂੰ ਵਾਇਲੇਟ ਕਰ ਰਹੇ ਨੇ ਔਰ ਇੰਟਰਨੈਸ਼ਨਲ ਲਾਅ ਨੂੰ ਵਾਇਲੇਟ ਕਰ ਰਹੇ ਨੇ। ਸੋ ਇਹ ਉਹਦਾ ਰੂਏ ਰਵਾਂ ਸੀ ਔਰ ਉਹਦੇ 'ਚ ਸੀ ਕਿ ਬਈ ਇਹ ਜਿਹੜਾ ਇਹ ਬਿੱਲ ਜਿਹੜਾ ਦਿਸ ਬਿੱਲ ਵੁੱਡ ਰਿਕੁਆਇਰ ਦਾ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਥਰੂ ਕੈਲੀਫੋਰਨੀਆ ਸਪੈਸ਼ਲਾਈਜ਼ਡ ਟ੍ਰੇਨਿੰਗ ਇੰਸਟੀਚਿਊਟ and cooperation with the Commission on Peace Office Standards and Training on or before July 1st, 2026 to develop a transnational repression recognition and response training that would include how to identify different tactics of transnational repression and best practices for appropriate local and state law enforcement prevention, reporting and response tactics among others. ਹਾਲਾਂਕਿ ਇਸ ਦੇ ਉੱਤੇ FBI ਦੀ ਜਿਹੜੀ ਆ ਹੌਟਲਾਈਨ ਵੀ ਹੈ, ਆਲਰੇਡੀ ਫੈਡਰਲ ਲੈਵਲ ਦੇ ਉੱਤੇ ਹੈ। ਹੁਣ ਇਹ ਅਸੈਂਬਲੀ 'ਚ ਪਾਸ ਹੋ ਗਿਆ। ਹਾਲਾਂਕਿ ਮੈਨੂੰ ਇਹ ਫੀਅਰ ਸੀ ਕਿ ਜਿਵੇਂ ਕਾਸਟ ਡਿਸਕ੍ਰਿਮੀਨੇਸ਼ਨ ਬਿੱਲ ਨੂੰ ਹਿੰਦੂ ਲੌਬੀ ਨੇ, ਹਿੰਦੂਤਵੀ ਲੌਬੀ ਔਰ ਜਿਨ੍ਹਾਂ ਦੀ ਆਰਗੇਨਾਈਜੇਸ਼ਨਸ ਵੀ ਉਹਨਾਂ ਨੇ ਕੋਈ ਵਰਡ ਮਿੰਸ ਨਹੀਂ ਕੀਤੇ ਹੋਏ, ਕੋਹਾਨਾ ਉਹਨਾਂ ਨੇ ਸੰਸਥਾ ਦਾ ਨਾਂ ਐਬਰੀਵੇਸ਼ਨ ਹੈ, ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ। ਸੋ ਅਸੀਂ ਜੇ ਹਿੰਦੂ ਤੋਂ ਵੀ ਨਾ ਕਿਹਾ ਕਿ ਹਿੰਦੂ ਵੀ ਕਹੀਏ ਤੇ ਉਹ ਫਿੱਟ ਹੁੰਦਾ ਹੈ, ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਕਿਹਾ ਹੀ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ। ਸੋ ਇਹਨਾਂ ਨੇ ਜਿਹੜੀ ਕਾਸਟ ਡਿਸਕ੍ਰਿਮੀਨੇਸ਼ਨ ਹੈ ਕਿ ਭਾਈ ਦਲਿਤਸ ਨੂੰ ਵੀ ਉਵੇਂ ਹੀ ਜਿਹੜਾ ਰੇਸਿਜ਼ਮ ਦਾ ਸ਼ਿਕਾਰ ਹਾਈ ਕਾਸਟ ਹਿੰਦੂਆਂ ਵੱਲੋਂ ਬਣਾਇਆ ਜਾਂਦਾ, ਜਿਵੇਂ ਕਿਸੇ ਜ਼ਮਾਨੇ 'ਚ ਅਫਰੀਕਨ ਅਮਰੀਕਨਸ ਨੂੰ ਜਿਹੜਾ ਟ੍ਰੀਟ ਕੀਤਾ ਜਾਂਦਾ ਸੀ। ਔਰ ਉਹ ਅਸੈਂਬਲੀ 'ਚ ਵੀ ਪਾਸ ਹੋ ਗਿਆ ਕੈਲੀਫੋਰਨੀਆ ਦੀ, ਉਹ ਸੈਨੇਟ 'ਚ ਵੀ ਪਾਸ ਹੋ ਗਿਆ, ਪਰ ਇਹਨਾਂ ਨੇ ਇਸ ਹਿੰਦੂ ਤਵੀਆਂ ਨੇ ਉਸ ਨੂੰ ਗਵਰਨਰ ਤੋਂ ਵੀਟੋ ਕਰਾ ਦਿੱਤਾ। ਸੋ ਮੈਨੂੰ ਲੱਗਦਾ ਸੀ ਵੀ ਇਹ ਵੀ ਅਲਟੀਮੇਟਲੀ ਵੀਟੋ ਤਾਂ ਹੋਏਗਾ, ਪਰ ਜਿਵੇਂ ਪਹਿਲਾ ਕਾਸਟ ਵਾਲਾ ਸੈਨੇਟ 'ਚ ਪਾਸ ਹੋ ਗਿਆ ਸੀ, ਹੁਣ ਇਸ ਵਾਰ ਇਹਨਾਂ ਨੇ ਹਿੰਦੂਆਂ ਨੇ ਇੱਕ ਸਟੈਪ ਅੱਗੇ ਜਾਂਦਿਆਂ ਜਿਹੜੀ ਲੌਬੀ ਕੀਤੀ, ਉਹਦੇ 'ਚ ਉਹਨਾਂ ਨੇ ਇਸ ਨੂੰ ਸੈਨੇਟ ਦੇ ਵਿੱਚ ਕਿਲ ਕਰ ਦਿੱਤਾ। ਔਰ ਉਹਦੇ 'ਚ ਇਹ ਸਾਨੂੰ ਇਨਸਾਈਡ ਸਟੋਰੀ ਦਾ ਪਤਾ ਹੈ ਵੀ ਗਵਰਨਰ ਦੇ ਆਫਿਸ ਨੂੰ ਇਨਫਲੂਐਂਸ ਕੀਤਾ ਗਿਆ, ਉਹਦੇ ਰਾਹੀਂ ਸੈਨੇਟ ਦੀ ਹੁੰਦਾ ਇਹ ਹੈ ਕਿ ਵੀ ਤੁਸੀਂ ਐਪਰੋਪ੍ਰੀਏਸ਼ਨ ਕਮੇਟੀ ਦੇ ਸਾਹਮਣੇ ਭੇਜ ਦਿਓ, ਇਹਦਾ ਮਤਲਬ ਹੁੰਦਾ ਵੀ ਬਿੱਲ ਡੈਡ ਹੋਇਆ। ਪਰ ਜਿਹੜੀ ਇਸ ਸਾਰੇ ਦੇ ਲਈ ਇਹਨਾਂ ਨੇ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਨੇ
ਲੌਬੀ ਕੀਤੀ, ਜਿਹੜਾ ਇਹਨਾਂ ਨੇ ਇੱਕ ਲੈਟਰ ਜਾਰੀ ਕੀਤਾ ਜਿਸ ਦੇ ਉੱਤੇ ਸੁਧਾ ਜਗਨਨਾਥਨ ਇਹ ਜਿਹੜੀ ਹੈ ਮੈਂਬਰ ਕੋਲੀਸ਼ਨ ਆਫ ਹਿੰਦੂਜ਼ਮ ਨਾਰਥ ਅਮਰੀਕਾ, ਉਹਦੇ 'ਚ ਉਹਨਾਂ ਨੇ ਸਿੱਖਾਂ ਦੇ ਖਿਲਾਫ ਪੂਰੀ ਨਫ਼ਰਤ ਦਾ ਇਜ਼ਹਾਰ ਕੀਤਾ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਦੇਖੋ ਭਾਰਤ ਜਿਹੜਾ ਹੈ ਇਹ ਸਾਡੇ ਨਾਲ ਇਹ ਜਿਹੜਾ ਜਸਮੀਤ ਬੈਂਸ ਨੇ ਬਿੱਲ ਲਿਆਂਦਾ, ਇਹ ਫੈਡਰਲ ਲਾਅ ਨੂੰ ਜਿਹੜਾ ਕਿ ਟਰਾਂਸਨੈਸ਼ਨਲ ਐਗਰੈਸ਼ਨ ਹੈ ਚਾਈਨਾ, ਈਰਾਨ ਔਰ ਰਸ਼ੀਆ ਕਰਦੇ ਨੇ, ਉਹਦੇ 'ਚ ਭਾਰਤ ਨੂੰ ਵੀ ਸ਼ਾਮਲ ਕਰਨਾ ਹੈ। ਭਾਰਤ ਨੂੰ ਖਾਮਖਾ ਇਸ ਕੈਟਾਗਰੀ 'ਚ ਘੜੀਸਣਾ ਸੀ। ਭਾਰਤ ਇੱਕ ਜਮਹੂਰੀ ਮੁਲਕ ਹੈ ਔਰ ਅਮਰੀਕਾ ਦਾ ਬਹੁਤ ਜਿਹੜਾ ਉਹ ਇਤਬਾਰਯੋਗ ਸਾਥੀ ਹੈ ਇੰਡੋ ਪੈਸੀਫਿਕ ਰੀਜਨ ਦੇ ਵਿੱਚ। ਇਹ ਜਿਹੜਾ ਬਿੱਲ ਹੈ ਇੰਡੀਆ ਦੇ ਰੋਲ ਨੂੰ ਗਲੋਬਲ ਸਟੇਜ ਦੇ ਉੱਤੇ ਗਲਤ ਬਿਆਨਦਾ ਹੈ ਔਰ ਜਿਹੜੀ ਅਮਰੀਕਾ ਦੀ ਸਟ੍ਰੈਟੇਜਿਕ ਫੋਰਨ ਪਾਲਿਸੀ ਆਬਜੈਕਟਿਵ ਹੈ ਉਹਨੂੰ ਵੀ ਹਾਰਮ ਕਰਦਾ ਹੈ, ਕਿਉਂਕਿ ਇਹ ਇੰਡੀਆ ਦੇ ਨਾਲ ਜਿਹੜੀ ਕਲੋਜ਼ਨੈਸ ਹੈ ਉਹਨੂੰ ਹਾਰਮ ਕਰਦਾ ਹੈ ਔਰ ਇੰਡੀਆ ਨੂੰ ਅਲੋਂਗ ਸਾਈਡ ਆਟੋਕ੍ਰੈਟਿਕ ਰਜੀਮਸ ਲਾਈਕ ਚਾਈਨਾ, ਈਰਾਨ ਐਂਡ ਰਸ਼ੀਆ ਇਸ ਬਿੱਲ ਰਾਹੀਂ ਲਿਆਉਣਾ ਇਹ ਬੜਾ ਡੈਮੇਜਿੰਗ ਮੈਸੇਜ ਹੈ ਜਿਹੜਾ ਕਿ ਫੈਡਰਲ ਗੌਰਮੈਂਟ ਦੇ ਐਫਰਟ ਕਿ ਉਹ ਭਾਰਤ ਦੇ ਨਾਲ ਬਹੁਤ ਚੰਗੇ ਸੰਬੰਧ ਚਾਹੁੰਦੇ ਨੇ ਉਹਨਾਂ ਦਾ ਬੇੜਾ ਗਰਕ ਕਰਦਾ। ਫਿਰ ਉਹਨਾਂ ਨੇ ਕਿਹਾ ਜੀ ਹਿੰਦੂ ਕੈਲੀਫੋਰਨੀਅਨਸ also see AB 3027 as another hidden way to drive hate against Hindus by misusing and co-opting the language of human rights। ਕਿ ਇਹ ਤਾਂ ਹਿੰਦੂਆਂ ਦੇ ਖਿਲਾਫ ਨਫ਼ਰਤ ਫੈਲਾਉਣ ਦੀ ਲਾਈਨ ਹੈ ਔਰ ਇਸ ਨੂੰ ਸਪਾਂਸਰ ਕਰਨ ਵਾਲੇ ਉਹੀ ਲੋਕ ਨੇ ਜਿਨ੍ਹਾਂ ਨੇ ਕਾਸਟ ਬਿੱਲ ਵੀ ਜਿਹੜਾ ਇੰਟਰੋਡਿਊਸ ਕੀਤਾ ਸੀ ਜਿਸ ਨੂੰ ਗਵਰਨਰ ਨਿਊਸਮ ਨੇ ਬਾਅਦ ਦੇ ਵਿੱਚ ਵੀਟੋ ਕੀਤਾ। ਹੁਣ ਇਹ ਕਹਿ ਕੇ ਫਿਰ ਉਹਨਾਂ ਨੇ ਜਿਹੜੀਆਂ ਨੇ 7 ਹੈਡਲਾਈਨਸ ਦੇ ਥੱਲੇ ਇਸ ਕਿਸਮ ਦਾ ਗਲਤ ਜਿਹੜਾ ਪ੍ਰੋਪੇਗੈਂਡਾ ਕੀਤਾ। ਪਹਿਲਾਂ ਉਹਨਾਂ ਨੇ ਕਿਹਾ ਐਂਟੀ ਇੰਡੀਆ ਹੇਟ ਯੂਜ਼ਡ ਐਜ਼ ਕਵਰ ਫਾਰ ਐਂਟਾਈ ਹਿੰਦੂ ਹੇਟ, ਕਿ ਇਹ ਇਨਫੈਕਟ ਐਂਟੀ ਇੰਡੀਆ ਨਹੀਂ ਹੈ ਬਿੱਲ, ਇਹ ਤਾਂ ਐਂਟੀ ਹਿੰਦੂ ਹੈ। ਇਹ ਤਾਂ ਇਹਦੇ ਚੋਂ ਹਿੰਦੂਆਂ ਦੇ ਖਿਲਾਫ ਇਹ ਬੜਾ ਵਰੀਸਮ ਟ੍ਰੈਂਡ ਹੈ। ਕੈਲੀਫੋਰਨੀਆ 'ਚ ਬੜਾ ਹਿੰਦੂ ਫੋਬੀਆ ਹੋ ਗਿਆ ਹੈ ਔਰ ਇਹ ਸਾਡੇ ਮੰਦਰਾਂ ਤੇ ਹਮਲੇ ਹੋਏ, ਹਿੰਦੂਆਂ ਦੇ ਉੱਤੇ ਹਮਲੇ ਹੋ ਰਹੇ ਨੇ ਔਰ ਇਹ ਸ਼ੋਅ ਕਰਦਾ ਵੀ ਜਿਹੜੀ ਐਂਟੀ ਇੰਡੀਆ ਪੋਲੀਟੀਕਲ ਸਪੀਚ ਹੈ ਜਾਂ ਕਾਨੂੰਨ ਨੇ ਇਹ ਤਾਂ ਇਨਫੈਕਟ ਡਾਇਸਪੋਰਾ ਹਿੰਦੂਆਂ ਨੂੰ ਟਾਰਗੇਟ ਕਰਨ ਦਾ ਔਰ ਇਹ ਇਸ ਤੋਂ ਸਾਨੂੰ ਇਹ ਨਜ਼ਰ ਆਉਂਦਾ ਹੈ ਕਿ ਕਿਵੇਂ ਜਿਹੜਾ ਹਿੰਦੂਆਂ ਨੂੰ ਉਹਨਾਂ ਨੇ ਹਮਲਿਆਂ ਦਾ ਸ਼ਿਕਾਰ ਬਣਾਇਆ ਹੋਇਆ ਐਂਟੀ ਇੰਡੀਆ ਹਵਾਲੇ ਨਾਲ। Many of these attacks are perpetrated by a group of extremists known as Khalistanis। ਹੁਣ ਇੱਕ ਵੀ ਕਨਵਿਕਸ਼ਨ ਨਹੀਂ ਹੈ, ਇੱਕ ਵੀ ਕੇਸ ਐਸਾ ਨਹੀਂ ਹੈ ਜਿਹਦੇ 'ਚ ਪ੍ਰੂਵ ਹੋਏ ਕਿ ਕਿਸੇ ਸਿੱਖ ਨੇ ਕੀਤਾ, ਪਰ ਇਹ ਖੁੱਲ੍ਹੇਆਮ ਅਸੀਂ ਤਾਂ ਹਿੰਦੂ ਲਫ਼ਜ਼ ਕਹਿਣ ਤੋਂ ਵੀ ਜੱਕਦੇ ਹਾਂ ਕਿ ਬਈ ਇਹ ਨਾ ਲੱਗੇ ਵੀ ਹਿੰਦੂਆਂ ਦੇ ਖਿਲਾਫ ਹੈ, ਇਸ ਤਾਂ ਹਿੰਦੂ ਤਵੀ ਕਹਿਣ ਉਹ ਤਾਂ ਤੁਹਾਨੂੰ ਸਾਰਿਆਂ ਨੂੰ ਖਾਲਿਸਤਾਨੀ ਬ੍ਰਾਂਡ ਕਰਕੇ ਜਿਹੜਾ ਉਹ ਨਫ਼ਰਤ ਫੈਲਾ ਰਹੇ ਨੇ। ਉਹਨਾਂ ਨੇ ਕਿਹਾ ਜੀ ਇਹ ਜਿਹੜੀਆਂ ਬਹੁਤ ਗੰਭੀਰ ਘਟਨਾਵਾਂ ਨੇ ਖਾਲਿਸਤਾਨੀ ਐਕਸਟ੍ਰੀਮਿਸਟ ਨੇ ਕੀਤੀਆਂ, ਪਰ ਇਹਨਾਂ ਨੂੰ ਜਿਹੜੀਆਂ ਅਮਰੀਕਾ ਦੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਨੇ ਉਹਨਾਂ ਨੇ ਕਦੇ ਪਨਿਸ਼ ਨਹੀਂ ਕੀਤਾ। ਇਹ ਉਹਨਾਂ ਦਾ ਪਹਿਲਾ ਜਿਹੜਾ ਉਹਨਾਂ ਨੇ ਟਾਈਟਲ ਦੇ ਕੇ ਇਹਦੀ ਵਿਆਖਿਆ। ਦੂਸਰਾ ਹੇਟ ਕ੍ਰਾਈਮ ਸਟੈਟਿਸਟਿਕਸ, ਉਹ ਜਾਲੀ ਜੇ ਕਿ ਜੀ ਹਿੰਦੂਆਂ ਦੇ ਖਿਲਾਫ ਇੰਨੇ ਕ੍ਰਾਈਮ ਹੋ ਗਏ, ਇੰਨੇ ਹੋ ਰਹੇ ਨੇ ਔਰ ਇਸ ਨੂੰ ਜਿਹੜੇ ਨੇ ਹਿੰਦੂਆਂ ਨੂੰ ਫਿਰ ਵੀ ਟਾਰਗੇਟ ਬਣਾਇਆ ਜਾ ਰਿਹਾ। ਫਿਰ ਇਹ ਹੈ ਜੀ ਕਿ ਲੈਕ ਆਫ ਐਕਸ਼ਨ, ਕਿ ਅਗਸਤ 2022 'ਚ ਹਿੰਦੂ ਬੰਦੇ ਨੂੰ ਫਰੀਮੌਂਟ ਟਾਕੋ ਬੈਲ ਦੇ ਉੱਤੇ ਇੱਕ ਹੋਰ ਬੰਦੇ ਨੇ ਜਿਹੜਾ ਖਾਲਿਸਤਾਨੀ ਆਈਡੀਓਲੋਜੀ ਤੋਂ ਇਨਸਪਾਇਰ ਸੀ ਉਹਦੇ ਤੇ ਹਮਲਾ ਕੀਤਾ ਸੀ। ਇਸ ਕੇਸ ਦੀ ਬੜੀ ਚਰਚਾ ਹੋਈ ਲੋਕਲ ਔਰ ਦੂਜੇ 'ਚ, ਪਰ ਇਸ ਦੇ ਬਾਵਜੂਦ ਕੋਈ ਵੀ ਜਿਹੜਾ ਇਹ ਕਾਰਵਾਈ ਕਰਨ ਵਾਲਾ ਖਾਲਿਸਤਾਨੀ ਸੀ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹ ਆਪਣੇ ਆਪ 'ਚ ਇਕੱਲੀ ਘਟਨਾ ਨਹੀਂ ਹੈ ਔਰ 2023 ਦੇ ਵਿੱਚ ਖਾਲਿਸਤਾਨੀਆਂ ਨੇ 2 ਵਾਰ ਇੰਡੀਅਨ ਕੌਂਸੂਲੇਟ ਨੂੰ ਸੈਨ ਫਰਾਂਸਿਸਕੋ 'ਚ ਅਟੈਕ ਕੀਤਾ, ਈਵਨ ਉਹਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਦੇ ਖਿਲਾਫ ਵੀ ਕੋਈ ਕਾਰਵਾਈ ਨਹੀਂ ਹੋਈ। ਔਰ ਇਹ ਜਿਹੜੇ ਹਿੰਦੂ ਇਹ ਸਮਝਦੇ ਨੇ, ਹਿੰਦੂਜ਼ ਕੁਆਇਟ ਰਾਈਟਲੀ ਫੀਅਰ that in future those attempting to secure justice for such acts will also be targeted and silenced by bills like AB 3072। ਕਿ ਜੀ ਜੇ ਬਿੱਲ ਪਾਸ ਹੋ ਗਿਆ ਤੇ ਇਹ ਜਿਹੜੇ ਇਹਨਾਂ ਘਟਨਾਵਾਂ ਦੀ ਸ਼ਿਕਾਇਤ ਕਰਦੇ ਨੇ ਉਹਨਾਂ ਤੇ ਵੀ ਹਮਲੇ ਹੋਣਗੇ। ਫਿਰ ਉਹ ਕਹਿੰਦੇ ਨੇ ਜੀ ਅਸੀਂ ਇਹ ਤੁਹਾਨੂੰ ਕਹਿਣਾ ਚਾਹੁੰਦੇ ਹਾਂ, ਚੌਥਾ ਨੁਕਤਾ ਸਟ੍ਰੈਟੇਜਿਕ ਪਾਰਟਨਰਸ਼ਿਪ ਵਿਦ ਇੰਡੀਆ, ਕਿ ਅਮਰੀਕਾ ਤਾਂ ਬਹੁਤ ਡੂੰਘੀ ਪਾਰਟਨਰਸ਼ਿਪ ਕਰ ਰਿਹਾ ਇੰਡੀਆ ਨਾਲ, ਇੰਡੀਆ ਪੈਸੀਫਿਕ ਦੇ ਵਿੱਚ, ਔਰ ਇਹ ਜਿਹੜਾ ਕਾਨੂੰਨ ਬਿੱਲ ਲਿਆਂਦਾ ਗਿਆ ਹੈ ਇਹ ਤਾਂ ਉਹਨਾਂ ਸਾਰੇ ਯਤਨਾਂ ਨੂੰ ਜਿਹੜਾ ਬਹੁਤ ਵੱਡੀ ਸੱਟ ਮਾਰੇਗਾ ਔਰ ਇਹ ਅਮਰੀਕਾ ਦਾ ਨੁਕਸਾਨ ਹੋਏਗਾ। ਫਿਰ ਪੰਜਵਾਂ ਇਕਨੋਮਿਕ ਐਂਡ ਸਿਕਿਉਰਿਟੀ ਇੰਟਰਸਟ,
ਕਿ ਵੀ ਭਾਰਤ ਦੇ ਨਾਲ ਸੰਬੰਧ ਬਣਾਉਣੇ ਅਮਰੀਕਾ ਦੇ ਬੈਸਟ ਇੰਟਰਸਟ ਨੇ, ਇਕਨੋਮਿਕਲੀ ਵੀ, ਆਰਥਿਕ ਤੌਰ ਤੇ ਔਰ ਸਟ੍ਰੈਟੇਜਿਕਲੀ ਵਿਉਂਤਬੰਦਕ ਤੌਰ ਤੇ ਵੀ। This bill could jeopardize ongoing and future collaborations, investments and partnerships that are vital for the prosperity and security of both nations। कि जी ये तो बहुत बड़े आर्थिक और विਉਂਤਬੰਦਕ हार्म भी करेगा। फिर है कि जी मिस रिप्रेजेंटेशन ऑफ फैक्ट, देखो भारत बारे कितना गलत है किया गया कि भारत ट्रांसनैशनल एग्रैशन कर रहा है। इंडिया का ट्रैक रैकड जिहड़ा इंटरनैशनल लैवल के उत्ते ਉਹ ਬਹੁਤ ਵਧੀਆ ਹੈ, ਇਹਨੂੰ ਭਾਰਤ ਨੂੰ ਚੀਨ, ਈਰਾਨ, ਰਸ਼ੀਆ ਨਾਲ ਨਹੀਂ ਕੰਪੇਅਰ ਕੀਤਾ ਜਾ ਸਕਦਾ। ਇਹ ਜਿਹੜਾ ਇੱਕੋ ਬਰਸ਼ ਦੇ ਨਾਲ ਤੁਸੀਂ ਸਾਰੇ ਮੁਲਕਾਂ ਨੂੰ ਪੇਂਟ ਨਹੀਂ ਕਰ ਸਕਦੇ। ਫਿਰ ਪਾਲਿਸੀ ਇਨਕਨਸਿਸਟੈਂਸੀ ਕਿ ਵੀ ਇਹ ਜਿਹੜਾ ਬਿੱਲ ਹੈ 3027 appears to be an attempt to circumvent established federal law and foreign policy। ਕਿ ਜੀ ਜਿਹੜਾ ਫੈਡਰਲ ਲਾਅ ਦੇ ਵਿੱਚ ਇਹ ਜਿਹੜੀ ਹੈ ਦਖਲ ਅੰਦਾਜ਼ੀ ਹੈ, ਕਿਉਂਕਿ ਇਹ ਤਾਂ ਸਟੇਟ ਦਾ ਸਬਜੈਕਟ ਹੀ ਨਹੀਂ ਹੈ ਔਰ ਇਸ ਦੇ ਪਿੱਛੇ ਜਿਹੜੀ ਇੰਟੈਂਟ ਹੈ ਉਹ ਬਹੁਤ ਮਾੜੀ ਹੈ। ਫਿਰ ਇਹਨੇ ਕਨਕਲੂਡ ਕੀਤਾ, ਹਿੰਦੂਜ਼ ਇਨ ਕੈਲੀਫੋਰਨੀਆ ਆਰ ਐਕਸਟ੍ਰੀਮਲੀ ਕੰਸਰਨਡ that AB 3027 couched in the language of US fundamental rights is really an attempt to silence anyone speaking out on Khalistani violence and threats in the state of। ਉਹਨੇ ਕਿਹਾ ਜੀ ਇਹ ਬਿੱਲ ਦਾ ਮਕਸਦ ਹੀ ਇਹ ਹੈ ਕਿ ਜਿਹੜਾ ਹਿੰਦੂ ਖਾਲਿਸਤਾਨ ਦੇ ਖਿਲਾਫ ਬੋਲੇ ਉਹਦਾ ਮੂੰਹ ਬੰਦ ਕਰ ਦਿਓ। ਜੇ ਬਿੱਲ ਪਾਸ ਹੋ ਗਿਆ, if passed, this bill will silence the victims while enabling the perpetrators of hate crimes in California। ਔਰ ਅਸੀਂ ਇਹ ਮੰਗ ਕਰਦੇ ਹਾਂ ਕਿ ਵੀ ਇਹ ਇਸ ਬਿੱਲ ਨੂੰ ਰਿਜੈਕਟ ਕੀਤਾ ਜਾਏ ਔਰ ਇਸ 'ਚ ਇਹ ਉਹਨਾਂ ਦੀ ਇਸ 'ਤੇ ਬੇਸਡ ਉਹਨਾਂ ਨੇ ਸਟਰੋਂਗ ਲੌਬੀ ਕੀਤੀ। ਗਵਰਨਰ ਨੂੰ ਕਿਵੇਂ ਜਿਹੜਾ ਪ੍ਰਭਾਵਿਤ ਕੀਤਾ ਉਹ ਅਸੀਂ ਹੁਣ ਕਹਿਣਾ ਨਹੀਂ ਚਾਹੁੰਦੇ ਵੀ ਇਹ ਜਿਹੜਾ ਖੁੱਲ੍ਹ ਕੇ ਉਹਨਾਂ ਦਾ, ਔਰ ਇਸ ਦੇ ਉੱਤੇ ਸਾਡੇ ਇੱਕ ਨੌਜਵਾਨ ਵੀਰ ਨੇ ਸਾਨੂੰ ਕੁਝ ਸੇਲੈਂਟ ਪੁਆਇੰਟ ਵੀ ਭੇਜੇ ਸੀ। ਮੈਂ ਵਕਤ ਕਰਕੇ ਸਾਰੇ ਤਾਂ ਨਹੀਂ ਡਿਸਕਸ ਕਰ ਸਕਦਾ, ਪਰ ਉਹਨਾਂ ਨੇ ਇਹ ਕਿਹਾ ਕਿ ਵੀ ਇਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਵੀ ਹੁਣ ਭਾਰਤ ਦਾ ਆਪਣੇ ਇਸ ਕਿਸਮ ਦੇ ਟਾਊਟਸ ਰਾਹੀਂ ਜਾਂ ਹਿੰਦੂ ਤਵੀਆਂ ਰਾਹੀਂ ਕਿੰਨਾ ਇਨਫਲੂਐਂਸ ਹੈ ਕਿ ਉਹ US ਦੇ ਕਾਨੂੰਨ ਨੂੰ ਵੀ ਪ੍ਰਭਾਵਿਤ ਕਰਦੇ ਨੇ। ਔਰ ਇਸ ਵੇਲੇ ਜਿਹੜੇ ਹਾਈ ਪ੍ਰੋਫਾਈਲ ਸਿੱਖ ਐਕਟਿਵਿਸਟ ਨੇ ਉਹ ਅੰਡਰ ਥ੍ਰੈਟ ਨੇ। ਪ੍ਰੋਕਸੀ ਗਰੁੱਪ ਜਿਹੜੇ ਨੇ ਉਹ ਬਲੌਕ ਕਰ ਰਹੇ ਨੇ US ਸਿਵਲ ਰਾਈਟਸ ਪ੍ਰੋਟੈਕਸ਼ਨ ਜਿਹੜੀ ਇਸ ਬਿੱਲ ਦੇ ਥੱਲੇ ਸਾਨੂੰ ਮਿਲਣੀ ਸੀ। ਔਰ ਇਹ ਜਿਹੜੇ ਇਨਫਲੂਐਂਸ਼ੀਅਲ ਇੰਡੀਅਨ ਅਮਰੀਕਨ ਡੋਨਰ ਨੇ, ਪ੍ਰੋਮੀਨੈਂਟ ਡੋਨਰਸ ਜਿਹੜੇ ਫੰਡ ਕਰਦੇ ਨੇ ਕਾਂਗਰਸਮੈਨਾਂ ਔਰ ਦੂਸਰਿਆਂ ਨੂੰ, ਅਜੇ ਜੈਨ ਪਟੋਰੀਆ, ਰਮੇਸ਼ ਕਪੂਰ, ਉਹਨਾਂ ਨੇ ਆਪਣਾ ਇਨਫਲੂਐਂਸ ਯੂਜ਼ ਕੀਤਾ ਹੈ US ਪੋਲੀਟੀਸ਼ੀਅਨਸ ਦੇ ਉੱਤੇ, ਗਵਰਨਰਸ ਦੇ ਉੱਤੇ ਇਸ ਬਿੱਲ ਨੂੰ ਜਿਹੜਾ ਹੈ ਉਹ ਰੁਕਵਾਉਣ ਦੇ ਲਈ। ਇਸੇ ਤਰ੍ਹਾਂ ਜਿਹੜਾ ਉਹਨਾਂ ਨੇ ਇਹ ਅਸੈਂਬਲੀ ਬਿੱਲ ਨੂੰ ਸਟਾਲ ਕਰਵਾ ਦਿੱਤਾ ਹੈ, ਜਿਹਦੇ ਥੱਲੇ ਸਾਨੂੰ ਟਰਾਂਸਨੈਸ਼ਨਲ ਰਿਪਰੈਸ਼ਨ 'ਚੋਂ ਥੋੜ੍ਹੀ ਬਹੁਤ ਰਾਹਤ ਜਾਂ ਇਸ ਬਿੱਲ ਨੇ ਸੇਫਗਾਰਡ ਕਰਨਾ ਸੀ ਅਮਰੀਕਨਾਂ ਨੂੰ ਹਰਾਸਮੈਂਟ ਔਰ ਇੰਟੀਮੀਡੇਸ਼ਨ ਤੋਂ। ਔਰ ਇਹਦਾ ਵਾਈਡਰ ਇੰਪੈਕਟ ਸਿਵਲ ਲਿਬਰਟੀਜ਼ ਦੇ ਉੱਤੇ US ਦੇ ਵਿੱਚ ਇਹ ਹੈ ਕਿ ਇੰਡੀਅਨ ਇਨਫਲੂਐਂਸ ਇਜ਼ ਨਾਟ ਜਸਟ ਅਬਾਊਟ ਸਿੱਖ ਐਕਟਿਵਿਸਟ, ਇਟ ਇਜ਼ ਅਬਾਊਟ ਪ੍ਰੋਟੈਕਟਿੰਗ ਆਲ ਅਮਰੀਕਨ ਰਾਈਟਸ ਫਰੋਮ ਫੋਰਨ ਇੰਟਰਫੇਰੈਂਸਿਸ। ਲੇਕਿਨ ਇੰਡੀਅਨ ਇਨਫਲੂਐਂਸ ਜਿਹੜਾ ਹੈ ਇਸ ਨੂੰ ਨੈਗੇਟ ਕਰ ਰਿਹਾ ਔਰ ਇਸ ਵੇਲੇ ਬੜਾ ਜ਼ਰੂਰੀ ਹੈ। ਉਹਨਾਂ ਨੇ ਇਹ ਕਿਹਾ ਕਿ ਭਾਈ ਅਸੀਂ ਸਿੱਖ ਸੁੱਤੇ ਨਾ ਰਹੀਏ। Call to action for Sikh and other minority communities. Sikh and minority communities must raise awareness and push lawmakers to pass necessary protections। ਇਸ ਦੇ ਉੱਤੇ ਕੰਮ ਹੋਣਾ ਚਾਹੀਦਾ ਹੈ। ਇਹ ਇਕੱਲਾ ਇਹ ਨਹੀਂ ਹੈ ਵੀ US ਇੰਡੀਆ ਰਿਲੇਸ਼ਨਸ਼ਿਪ ਨਾਲ ਜੁੜੀ ਹੋਈ ਗੱਲ ਹੈ, ਪਰ ਇਹ ਸਾਰੇ ਅਮਰੀਕਨ ਸ਼ਹਿਰੀਆਂ ਲਈ ਸਿਵਲ ਲਿਬਰਟੀਜ਼ ਔਰ ਡੈਮੋਕ੍ਰੈਟਿਕ ਫਰੀਡਮਸ ਦੀ ਵੀ ਗੱਲ ਹੈ ਔਰ ਇਹ ਸਾਨੂੰ ਪ੍ਰੋਐਕਟਿਵ ਲੌਬੀ ਕਰਨ ਦੀ ਲੋੜ ਹੈ। ਸੋ ਇਹ ਨਜ਼ਰ ਆ ਰਿਹਾ ਕਿ ਭਾਈ ਪੈਸਾ ਕਿੰਨਾ ਵੱਡਾ ਰੋਲ ਪਲੇ ਕਰਦਾ ਹੈ ਔਰ ਦੁਸ਼ਮਣ ਸਾਡਾ ਕਿਸ ਹੱਦ ਤੱਕ ਜਾ ਕੇ ਈਵਨ ਇਹਨਾਂ ਮੁਲਕਾਂ ਦੇ ਵਿੱਚ ਵੀ ਜਿਹੜੇ ਸਾਡੀਆਂ ਸਿਵਲ ਲਿਬਰਟੀਜ਼ ਨੇ ਜਾਂ ਫੰਡਾਮੈਂਟਲ ਰਾਈਟਸ ਨੇ ਉਹਨਾਂ ਦੇ ਉੱਤੇ ਜਿਹੜਾ ਹੈ ਉਹ ਅਟੈਕ ਕਰ ਰਿਹਾ ਔਰ ਇਹ ਸਾਨੂੰ ਵੀ ਜਾਗਣ ਦੀ ਲੋੜ ਹੈ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੈਂਡ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।